अस्सलामुअलैकुम व्यूअर्स, की हाल है? ठीक ठाक हो व्यूअर्स? अज की स्टोरी इस तरह है कि किसी मुल्क च बादशाह हुकूमत करता सी, ਉਹਦੇ ਵਜ਼ੀਰ ਕੋਲ ਗਲਤੀ ਹੋਈ। ਉਹਦੇ ਹੁਣ ਸਜ਼ਾ ਦੇਣ ਦਾ ਇਹ ਤਰੀਕਾਕਾਰ ਹੁੰਦਾ ਸੀ ਕਿ ਉਹਨੇ ਇੱਕ ਝੁੰਡ ਰੱਖਿਆ ਹੋਇਆ ਸੀ ਜ਼ਹਿਰੀਲੇ ਕੁੱਤਿਆਂ ਦਾ, ਬਹੁਤ ਖਤਰਨਾਕ ਕੁੱਤੇ, ਪਿਟ ਬੁੱਲ ਕਹਿ ਲਓ ਜਾਂ ਕੋਈ ਹੋਰ ਇਸ ਤਰ੍ਹਾਂ ਦੀ ਡੇਂਜਰਸ ਨਸਲ। ਜਿਸ ਬੰਦੇ ਤੋਂ ਉਸ ਬਾਦਸ਼ਾਹ ਨੂੰ ਮਸਲਾ ਹੁੰਦਾ, ਉਹਨੂੰ ਸਜ਼ਾ ਦੇਣਾ ਚਾਹੁੰਦਾ, ਉਹ ਉਸ ਮੁਜਰਮ ਨੂੰ ਚੁੱਕ ਕੇ ਉਹ ਪਿੱਟ ਬੁੱਲ ਅੱਗੇ ਸੁੱਟ ਛੱਡਦੇ, ਉਹਨੂੰ ਖਾ ਪੀ ਛੱਡਦੇ। ਆਦਮਖੋਰ ਕੁੱਤੇ ਸਨ ਉਹਨਾਂ ਕੋਲ। ਇੱਕ ਦਿਨ ਉਹਦਾ ਬੜਾ ਪੁਰਾਣਾ ਵਜ਼ੀਰ ਸੀ, ਬੜੀ ਉਹਨੇ ਖਿਦਮਤ ਕੀਤੀ ਸੀ ਉਹਦੀ ਕੋਲ ਵੀ ਗਲਤੀ ਹੋ ਗਈ। ਬਾਦਸ਼ਾਹ ਦਾ ਹੁਕਮ ਹੋਇਆ ਕਿ ਇਹਨੂੰ ਸੁੱਟ ਦਿਓ ਪਿੱਟ ਬੁੱਲ ਅੱਗੇ, ਕੁੱਤਿਆਂ ਅੱਗੇ। ਵਜ਼ੀਰ ਸਾਹਿਬ ਨੇ ਕਿਹਾ ਕਿ ਬਾਦਸ਼ਾਹ ਸਲਾਮਤ, ਅਰਸਾ ਹੋ ਗਿਆ ਤੁਹਾਡੇ ਹਾਂ 'ਚ ਹਾਂ ਮਿਲਾਉਂਦੇ ਪਏ, ਜ਼ਮੀਰ ਵੇਚ ਕੇ, ਈਮਾਨ ਵੇਚ ਕੇ, ਦੁਨੀਆ ਛੱਡ ਕੇ ਤੇਰੀ ਹਮਾਇਤ ਕਰਦੇ ਰਹੇ। ਅਗਰ ਇਹ ਸਾਰੀ ਸਰਵਿਸਿਜ਼ ਦਾ, ਸਾਰੀ ਖਿਦਮਾਤ ਨੂੰ ਕੋਈ ਵਜ਼ਨ ਦੇਣਾ ਤਾਂ ਸਿਰਫ 10 ਦਿਨ ਦਾ ਟਾਈਮ ਦੇ 10 ਦਿਨਾਂ ਬਾਅਦ ਫਿਰ ਕੁੱਤਿਆਂ ਕੇ ਸੁੱਟ ਦੇਂ। ਮੈਂ ਕਿਹੜਾ ਭੱਜ ਚੱਲਣਾ ਤੇਰੀ ਨਜ਼ਰ 'ਚ ਵਾਂ, ਸਾਹਮਣੇ ਮਹਿਲ 'ਚ ਵਾਂ। ਬਾਦਸ਼ਾਹ ਦਾ ਠੀਕ ਹੈ, 10 ਦਿਨ ਮੌਜ ਕਰ ਲੈ, ਬਚਦਾ ਤੂੰ ਨਹੀਂ। ਵਜ਼ੀਰ ਸਾਹਿਬ ਤੁਰ ਗਏ। ਉਸ ਬੰਦੇ ਕੋਲ ਜਿਹੜਾ ਕੁੱਤਿਆਂ ਨੂੰ ਪਾਲਦਾ ਸੀ, ਉਹਨੂੰ ਰੋਟੀ ਖਵਾਉਂਦਾ ਸੀ, ਉਹਨੂੰ ਨਵਾਉਂਦਾ ਧਵਾਉਂਦਾ ਸੀ, ਉਹਨਾਂ ਦੀ ਸਰਵਿਸ ਕਰਦਾ ਸੀ, ਉਹਨਾਂ ਦੀ ਮਾਲਿਸ਼ ਕਰਦਾ ਸੀ, ਉਹਨਾਂ ਦੇ ਛਿਛੜੇ ਛੁਛੜੇ ਲਾਹੁੰਦਾ ਸੀ। ਉਹਨੂੰ ਜਾ ਕੇ ਵਜ਼ੀਰ ਆਂਦਾ ਕਿ ਅਗਰ ਤੂੰ ਆਖਿਆ ਤਾਂ 10 ਦਿਨ ਮੈਂ ਇਹਨਾਂ ਦੀ ਸੇਵਾ ਕਰ ਲਾਂ, ਇਹਨਾਂ ਨੂੰ ਪਾਣੀ ਚਾਹ ਖਾਣਾ ਪੀਣਾ ਪੁੱਛ ਲਾਂ, ਇਹਨਾਂ ਨੂੰ ਕੰਗੀ ਸ਼ੰਗੀ ਖਰਸ਼ਕਣਾ ਖੁਰਕਣਾ ਕਰ ਲਾਂ, ਇਹਨਾਂ ਦੇ ਚਿੱਚੜ ਚੁੱਚੜ ਲਾ ਲਾਂ, ਅਤੇ ਤੈਨੂੰ ਇਤਰਾਜ਼ ਕੋਈ ਨਹੀਂ। ਉਹਨੇ ਕਿਹਾ ਤਨਖਾਹ ਤਾਂ ਮੈਂ ਲੈਣੀ ਹੈ, ਤੂੰ ਕਰ ਲੈ। ਵੀਅਰਸ, ਉਹਨੇ 10 ਦਿਨ ਖੂਬ ਸੇਵਾ ਕੀਤੀ। ਜਦੋਂ ਭੁੱਖ ਲੱਗਣੀ ਉਹਨੇ ਰੋਟੀ ਦੇਣੀ ਕਰਨੀ, ਪਾਣੀ ਪਿਆਣਾ ਕਰਨਾ। ਸਰਦੀ ਹੈ ਤਾਂ ਸਰਦੀ ਤੋਂ ਬਚਾਉਣਾ, ਗਰਮੀ ਦਾ ਮੌਸਮ ਗਰਮੀ ਤੋਂ ਬਚਾਉਣਾ। ਉਹਨਾਂ 10 ਦਿਨ ਜਨਾਬ ਕੁੱਤਿਆਂ ਦੀ ਬੜੀ ਸੇਵਾ ਕੀਤੀ। 10 ਦਿਨ ਦਾ ਟਾਈਮ ਪੂਰਾ ਹੋ ਗਿਆ। ਬਾਦਸ਼ਾਹ ਦਾ ਹੁਕਮ ਹੋ ਗਿਆ ਕਿ ਚੁੱਕ ਕੇ ਸੁੱਟ ਦਿਓ ਵੱਡੇ ਪਿੰਜਰੇ ਜਿਸ 'ਚ ਕੁੱਤੇ ਨੇ ਭੁੱਖੇ। ਉਹ ਜਨਾਬ ਜਦੋਂ ਵਜ਼ੀਰ ਨੂੰ ਸੁੱਟਿਆ ਉਹਨਾਂ ਨੇ ਕੁੱਤਿਆਂ ਦੇ ਅੱਗੇ, ਕੁੱਤੇ 'ਚ ਜਾ ਕੇ ਪੈਰ ਚੱਟਣ ਲੱਗ ਪਏ ਉਹਦੇ। ਬਾਦਸ਼ਾਹ ਬੜਾ ਹੈਰਾਨ ਹੋਇਆ। ਬਾਦਸ਼ਾਹ ਦਾ ਇਹ ਹੈ ਕਿ ਵਜ਼ੀਰਾਂ ਦਾ ਬਾਦਸ਼ਾਹ ਸਲਾਮਤ, ਗੁਸਾਖੀ ਮਾਫ, ਜਾਨ ਦੀ ਅਮਾਨ। 10 ਦਿਨ ਇਹਨਾਂ ਬਦਨਸਲੇ ਕੁੱਤਿਆਂ ਦੀ ਮੈਂ ਸੇਵਾ ਕੀਤੀ, ਇਹਨਾਂ ਨੇ ਮੁੱਲ ਪਾਇਆ, ਪੈਰ ਝੱਟਦੇ ਨੇ ਪਏ। ਤੇਰੇ ਲਈ ਈਮਾਨ ਵੀ ਜ਼ਾਇਆ ਕੀਤਾ, ਤੇਰੇ ਲਈ ਹੁਕਮ ਵੀ ਜ਼ਾਇਆ ਕੀਤੇ, ਤੇਰੇ ਲਈ ਰਿਸ਼ਤੇਦਾਰ ਵੀ ਤਿਆਗੇ, ਤੇਰੇ ਸੱਚ ਨੂੰ ਸੱਚ ਕਿਹਾ, ਤੇਰੇ ਝੂਠ ਨੂੰ ਝੂਠ ਕਿਹਾ, ਤੇਰੀ ਹਾਂ 'ਚ ਹਾਂ ਮਿਲਾਈ। ਨਿੱਕੀ ਜਿਹੀ ਗਲਤੀ ਤੋਂ ਸਾਨੂੰ ਚੁੱਕ ਕੇ ਤੇ ਕੁੱਤੇ ਅੱਗੇ ਪਾ ਤਾ। ਕੁੱਤਿਆਂ ਤੋਂ ਕੁਛ ਸਿੱਖ। ਬਾਦਸ਼ਾਹ ਦੇ ਦਿਲ 'ਤੇ ਬੜਾ ਅਸਰ ਹੋਇਆ। ਉਹਨੇ ਕਿਹਾ ਵਾਕਈ ਗੱਲ ਤਾਂ ਮਾੜੀ ਹੈ ਕਿ ਇੱਕ ਇਨਸਾਨ ਮੇਰੇ ਲਈ ਸਾਰੀ ਸ਼ੈਵਾਂ ਛੱਡੀ ਫਿਰਦਾ ਹੈ। ਉਹਨੇ ਕਿਹਾ ਠੀਕ ਹੈ ਯਾਰ, ਤੇਰੀ ਸਟੋਰੀ 'ਚ ਜਾਨ ਹੈ। ਹੁਕਮ ਦਿੱਤਾ ਫੌਜੀਆਂ ਨੂੰ ਕਿ ਕੱਢੋ ਬਾਹਰ ਕੁੱਤਿਆਂ ਦੇ ਆਲਣੇ 'ਚੋਂ ਇਹਨੂੰ। ਉਹਨਾਂ ਜਨਾਬ ਆਲੀਆ ਬਾਦਸ਼ਾਹ ਦਾ ਹੁਕਮ ਮੰਨਿਆ। ਕੁੱਤਿਆਂ ਦੇ ਪਿੰਜਰੇ 'ਚ ਕੱਢ ਕੇ ਉਹਨਾਂ ਨੇ ਫਿਰ ਵਜ਼ੀਰ ਨੂੰ ਮਗਰਮੱਛਾਂ ਵਾਲੇ ਪਿੰਜਰੇ 'ਚ ਸੁੱਟਿਆ। ਮਗਰਮੱਛ ਵੀ ਭੁੱਖੇ ਹੀ ਹੋਣੇ ਨੇ, ਨਾਲੇ ਮਗਰਮੱਛਾਂ ਨੂੰ ਕਿਹੜਾ ਉਹਨੇ ਰੋਟੀ ਪਾਈ ਸੀ। 10 ਮਿੰਟਾਂ 'ਚ ਉਹਨਾਂ ਨੇ ਵੰਡ ਵੰਡ ਕੇ ਖਾ ਪੀ ਛੱਡਿਆ ਮਗਰਮੱਛਾਂ ਨੇ ਵਜ਼ੀਰ ਸਾਹਿਬ ਨੂੰ। ਅਤੇ ਵੀਅਰਸ, ਕਹਾਣੀ ਦਾ ਅੰਜਾਮ ਇਹ ਆ ਕਿ ਜਦੋਂ ਮੈਨੇਜਮੈਂਟ ਸਟੈਬਲਿਸ਼ਮੈਂਟ ਕੋਈ ਫੈਸਲਾ ਕਰਨਾ ਚਾਹੁੰਦੀ ਹੈ ਅਤੇ ਉਹ ਕਰ ਛੱਡਦੀ ਹੈ। ਉਹਨਾਂ ਦੇ ਅੱਗੇ ਐਡਾ ਸੈਂਟੀਮੈਂਟ ਨਹੀਂ ਦੇਈਦਾ ਹੁੰਦਾ, ਇੰਨਾ ਸੈਂਟੀ ਕਰਨ ਦੀ ਕੋਸ਼ਿਸ਼ ਨਹੀਂ ਕਰੀ ਹੁੰਦੀ। ਜਜ਼ਬਾਤ ਉਹਨਾਂ ਦੇ ਨਹੀਂ ਐਡੇ ਹੁੰਦੇ ਕਾਮਯਾਬ ਕਿਸਮ ਦੇ ਕਿ ਤੁਸੀਂ ਸਮਝੋ ਕਿ ਹੁਣ ਅਸੀਂ ਤੁਹਾਨੂੰ ਦੱਸਾਂਗੇ ਕਿ ਅਸੀਂ ਤੁਹਾਡੀਆਂ ਇਹ ਮੰਨੀਆਂ ਨੇ ਅਤੇ ਹੁਣ ਤੁਸੀਂ ਸਾਨੂੰ ਬੁਲਾਓਗੇ, ਅਤੇ ਉਹ ਕੋਈ ਨਹੀਂ ਬੁਲਾਉਂਦੇ। ਇਹ ਕਹਾਣੀ ਦਾ ਅੰਜਾਮ ਜਿਹੜਾ ਇਹ ਬੜੇ ਲੋਕਾਂ ਲਈ ਇਬਰਤ ਅੰਗੇਜ਼ ਸਬਕ ਅਮੋਜ਼ ਹੈ। ਹਰ ਗੱਲ ਸਿੱਧੀ ਕਰਨ ਨਾਲ ਫਿਰ ਬੰਦਾ ਜੇਲ੍ਹ 'ਚ ਵੀ ਜਾ ਸਕਦਾ ਹੈ, ਉਹਨੂੰ ਦੁਨੀਆ ਤੋਂ ਵੀ ਜਾ ਸਕਦਾ ਹੈ, ਅਤੇ ਜਿਹੜਾ ਸਾਈਨਲਾ ਕੋਈ ਨਹੀਂ ਹੁੰਦਾ। ਹਾਂ, ਸੋਚ ਸਮਝ ਕੇ ਮੈਨੇਜਮੈਂਟ ਨਾਲ ਸਟੈਬਲਿਸ਼ਮੈਂਟ ਨਾਲ ਪੰਗਾ ਲਈਦਾ। ਆਈ ਨਾ ਗੱਲ ਦੀ ਸਮਝ? ਜਿਹੜੇ ਤੁਸੀਂ ਸੈਂਟੀਮੈਂਟ ਮੁੱਕ ਗਈ ਹੈ, ਜਾਓ। ਸੋਚਣਾ ਵੀ ਨਾ, ਬਹੁਤ ਦੂਰ ਅੰਦੇਸ਼ ਬੰਦੇ ਆ, ਨਾਂ ਨਹੀਂ ਲੈਣਾ। ਇੰਨੇ 'ਚ ਸਮਝ ਆਉਂਦੀ ਤਾਂ ਆ ਜਾਏ, ਇਹ ਤਾਂ ਕੋਈ ਨਹੀਂ, ਹੱਠ ਤੁਹਾਡੀ ਸਮਝ ਦਾ। ਬਾਏ।